13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ, ਜਿੱਥੇ ਕਿ 1919 ਦੇ ਜਲਿਆਂਵਾਲੇ ਬਾਗ ਦੇ ਵੇਲੇ ਜਿਹੜਾ ਪੰਜਾਬ ਦਾ ਗਵਰਨਰ ਸੀ ਮਾਈਕਲ ਔਡਵਾਇਰ, ਉਸ ਨੂੰ ਸ਼ਹੀਦ ਊਧਮ ਸਿੰਘ ਨੇ ਮੌਤ ਦੇ ਘਾਟ ਉਤਾਰਿਆ ਸੀ, ਜਿਸ ਨੂੰ ਰਾਸ਼ਟਰਪਿਤਾ ਬਾਪੂ ਗਾਂਧੀ ਬਣਾਇਆ ਹੋਇਆ। ਉਸ ਨੇ ਈਵਨ ਊਧਮ ਸਿੰਘ ਦੇ ਇਸ ਐਕਸ਼ਨ ਨੂੰ ਐਨ ਐਕਟ ਆਫ ਏ ਇਨਸੇਨ ਮੈਨ, ਇੱਕ ਪਾਗਲ ਬੰਦੇ ਦਾ ਘਰ ਹੈ। ਮਿਸਟਰ ਜੈਟਸਨ ਜਿਹੜਾ ਜ਼ਖਮੀ ਹਾਲਤ ਸੀ, ਉਹਦੀ ਸਿਹਤਯਾਬੀ ਦੀ ਕਾਮਨਾ ਕੀਤੀ ਔਰ ਉਹਨੇ ਕਿਹਾ ਵੀ ਰੱਬ ਦਾ ਸ਼ੁਕਰ ਹੈ ਕਿ ਜੈਟਸਨ ਨੂੰ ਜਿਹੜਾ ਉਹ ਜੈਟਸਨ ਮਰਿਆ ਨਹੀਂ ਹੈ, ਇਹ ਗਾਂਧੀ ਕਹਿ ਰਹੇ। ਤੇ ਇਧਰ ਊਧਮ ਸਿੰਘ ਅਫਸੋਸ ਕਰ ਰਿਹਾ ਕਿ ਵੀ ਇਹ ਕਿਵੇਂ ਬਚ ਗਿਆ। ਮੈਨੂੰ ਮੌਤ ਦੀ ਸਜ਼ਾ ਦੀ ਕੋਈ ਪਰਵਾਹ ਨਹੀਂ ਹੈ, ਮੈਂ ਇੱਕ ਮਕਸਦ ਦੀ ਪੂਰਤੀ ਲਈ ਮਰ ਰਿਹਾ। ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਮੈਨੂੰ ਡਵਾਇਰ ਨਾਲ ਸ਼ਿਕਾਇਤ ਸੀ, ਉਹੀ ਅਸਲ ਦੋਸ਼ੀ ਸੀ। ਉਹ ਮੇਰੇ ਲੋਕਾਂ ਦੇ ਹੌਸਲੇ ਨੂੰ ਕੁਚਲਣਾ ਚਾਹੁੰਦਾ ਸੀ, ਇਸ ਲਈ ਮੈਂ ਉਸ ਨੂੰ ਕੁਚਲ ਦਿੱਤਾ। ਮੈਂ ਬਦਲਾ ਲੈਣ ਲਈ ਪੂਰੇ 21 ਸਾਲ ਤੱਕ ਇੰਤਜ਼ਾਰ ਕੀਤਾ ਹੈ। ਮੈਂ ਖੁਸ਼ ਹਾਂ ਕਿ ਮੈਂ ਆਪਣਾ ਕੰਮ ਪੂਰਾ ਕੀਤਾ ਹੈ। ਮੈਨੂੰ ਬਿਲਕੁਲ ਮੌਤ ਤੋਂ ਡਰ ਨਹੀਂ ਲੱਗਦਾ। ਮਾਈਕਲ ਔਡਵਾਇਰ ਨੇ ਤਾਂ ਰੌਲਟ ਐਕਟ ਦੇ ਖਿਲਾਫ ਜਿਹੜੀ ਵਿਰੋਧਤਾ ਪੰਜਾਬ ਦੇ ਵਿੱਚ ਖੜੀ ਸੀ, ਉਹਦੇ ਲਈ ਪੰਜਾਬੀਆਂ ਨੂੰ ਸਬਕ ਸਿਖਾਉਣ ਲਈ ਇਹ ਐਕਟ ਕੀਤਾ। ਪਰ ਇੰਦਰਾ ਗਾਂਧੀ ਨੇ ਤਾਂ ਸਮੁੱਚੀ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ 3-4 ਸਾਲ ਜਿਸ ਢੰਗ ਦੇ ਨਾਲ ਦਰਬਾਰ ਸਾਹਿਬ ਤੇ ਹਮਲੇ ਦੀ, ਸਿੱਖਾਂ ਦੇ ਖਿਲਾਫ ਟੋਟਲ ਵਾਰ ਦੀ ਪਲੈਨਿੰਗ ਕੀਤੀ। ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਦੇ ਨੇ ਔਰ ਸ਼ਹੀਦ ਬੇਅੰਤ ਸਿੰਘ ਮੌਕੇ ਤੇ ਹੀ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਸਤਵੰਤ ਸਿੰਘ ਜਿਹੜੇ ਨੇ 9 ਜਨਵਰੀ 1999 ਨੂੰ ਜਿਹੜਾ ਉਹਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ 'ਚ ਫਾਂਸੀ ਦਿੱਤੀ ਜਾਂਦੀ। ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਨਰਲ ਵੈਦਿਆ ਨੂੰ ਪੂਨੇ 'ਚ ਜਾ ਕੇ ਜਿਹੜਾ ਸਜ਼ਾ ਯਾਫਤਾ ਕਰਦੇ ਨੇ ਔਰ 9 ਅਕਤੂਬਰ 1992 ਨੂੰ ਭਾਈ ਜਿੰਦਾ ਸੁੱਖਾ ਨੂੰ ਪੂਨਾ ਦੀ ਜੇਲ੍ਹ 'ਚ ਫਾਂਸੀ ਦਿੱਤੀ ਜਾਂਦੀ। ਜੋ ਊਧਮ ਸਿੰਘ ਨੇ ਉਹਨੂੰ ਫਾਂਸੀ ਦੇਣ ਤੋਂ ਬਾਅਦ ਕਿਹਾ, ਇਹੀ ਗੱਲ ਭਾਈ ਸਤਵੰਤ ਸਿੰਘ ਨੇ ਕਹੀ। ਜਿੰਦਾ ਸੁੱਖਾ ਦੀਆਂ ਤਾਂ ਸਾਡੇ ਕੋਲ ਦਰਜਨਾਂ ਚਿੱਠੀਆਂ, ਹਿਸਟੋਰੀਕਲ ਡਾਕੂਮੈਂਟਸ ਨੇ, ਜਿਹਦੇ 'ਚ ਈਵਨ ਉਹਨਾਂ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਚਿੱਠੀ ਲਿਖ ਕੇ ਕਿ ਵੀ ਕਿਵੇਂ ਉਹਨਾਂ ਨੇ ਇਸ ਗੱਲ ਦੇ ਉੱਤੇ ਫਖਰ ਮਹਿਸੂਸ ਕੀਤਾ। ਜਿਹੜਾ ਆਪਣੀ ਕੌਮ ਦੇ ਲਈ, ਆਪਣੇ ਵਤਨ ਦੇ ਲਈ ਖਲੋਣ ਵਾਲਾ ਹੈ, ਉਹ ਦਹਿਸ਼ਤਗਰਦ ਹੁੰਦਾ ਹੈ, ਉਹ ਪਾਗਲ ਹੁੰਦਾ ਹੈ, ਉਹ ਸਿਰ ਫਿਰਿਆ ਹੁੰਦਾ ਹੈ, ਉਹ ਜਨੂਨੀ ਹੁੰਦਾ ਹੈ, ਉਹ ਆਤੰਕਵਾਦੀ ਹੁੰਦਾ ਹੈ। ਪਰ ਅਲਟੀਮੇਟਲੀ ਜਦੋਂ ਕੌਮਾਂ ਆਪਣੇ ਨਿਸ਼ਾਨੇ ਨੂੰ ਹਾਸਲ ਕਰਦੀਆਂ ਨੇ, ਫਿਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਉਹ ਆਪਣਾ ਰੰਗ ਲਿਆਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 31 जुलाई 2023 16 सावन नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਬਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਸਰਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਬੰਦ ਕਰ ਦਿੱਤੀਆਂ ਤੇ ਪਾਕਿਸਤਾਨ ਨੇ ਫਲੱਡ ਗੇਟ ਖੋਲੇ ਤੇ ਸਾਡੀ ਮਦਦ ਕੀਤੀ। ਅਸੀਂ ਕੁਝ ਅਜਿਹਾ ਨਹੀਂ ਕਰ ਸਕਦੇ ਕਿ ਇਹ ਦੋਗਲਾਪਨ ਸਾਡੇ ਲੋਕ ਸਮਝਣ ਤੇ ਆਪਸੀ ਜਿਹੜੇ ਅਸੀਂ ਦੇਖੀਏ ਕਿ ਸਾਡਾ ਜਿਹੜਾ ਦੋਸਤ ਕੌਣ ਹੈ ਔਰ ਦੁਸ਼ਮਣ ਕੌਣ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਪ੍ਰੀਤ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ
ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvreports.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਜਿਹੜਾ ਜਲਿਆਂਵਾਲੇ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਵਾਲੇ ਸਰਦਾਰ ਉਦਮ ਸਿੰਘ ਦਾ ਸ਼ਹੀਦੀ ਦਿਨ ਹੈ ਔਰ ਅੱਜ ਤੋਂ ਠੀਕ 83 ਸਾਲ ਪਹਿਲਾਂ 31 ਜੁਲਾਈ 1940 ਨੂੰ ਲੰਡਨ ਦੀ ਪੈਟੋਨਵਿਲ ਜੇਲ੍ਹ ਵਿੱਚ ਸਰਦਾਰ ਉਦਮ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਔਰ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਜਿਹੜੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਉਦਮ ਸਿੰਘ ਦੇ ਜਿਹੜੇ ਸੋਲੇ ਗਾਉਂਦੇ ਹਨ, ਉਹਨਾਂ ਦੀ ਜਿਹੜੀ ਜ਼ੁਬਾਨ ਤੇ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਜਨਰਲ ਵੈਦਿਆ ਨੂੰ ਸੋਧਣ ਵਾਲੇ ਹਰਜਿੰਦਰ ਸਿੰਘ ਜੰਦਾਸ ਅਤੇ ਸੁਖਦੇਵ ਸਿੰਘ ਸੁੱਖਾ ਦਾ ਨਾਮ ਤੱਕ ਨਹੀਂ ਆਉਂਦਾ। ਜਲਿਆਂਵਾਲੇ ਬਾਗ ਵਿੱਚ ਤਾਂ 600 ਦੇ ਕਰੀਬ ਜਿਹੜੇ ਬੇਗੁਨਾਹ ਲੋਕ ਮਾਰੇ ਗਏ ਸਨ, ਪਰ ਜੂਨ 84 ਦੇ ਘੱਲੂਘਾਰੇ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਟੈਂਕਾਂ ਤੋਪਾਂ ਨਾਲ ਜਿਹੜਾ ਮਾਰਿਆ ਗਿਆ ਸੀ। ਸੋ ਸਿੱਖਾਂ ਨੇ ਜਲਿਆਂਵਾਲੇ ਜਿਹੜਾ ਬਾਗ ਦੀ ਕਾਂਡ ਦੀ ਭਾਜੀ ਵੀ ਮੋੜੀ ਹੈ ਅਤੇ ਇੰਦਰਾ ਗਾਂਧੀ, ਜਨਰਲ ਵੈਦਿਆ ਨੂੰ ਸਜ਼ਾ ਜਾਫਤਾ ਕਰਕੇ ਘੱਲੂਘਾਰਾ 84 ਦੀ ਭਾਜੀ ਮੋੜੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਨਵਪ੍ਰੀਤ ਸਿੰਘ ਕੈਲੀਫੋਰਨੀਆ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਠੀਕ ਹੈ ਕਿ ਪੰਜਾਬ ਦਾ ਘਟਨਾਕ੍ਰਮ ਹਰ ਚੜ੍ਹਦੇ ਸੂਰਜ ਨਾਲ ਵੱਧ ਤੋਂ ਵੱਧ ਸਿੱਖਾਂ ਨੂੰ ਇਹ ਰਿਅਲਾਈਜ਼ ਕਰਵਾਉਂਦਾ ਹੈ ਕਿ ਇਹ ਮੁਲਕ ਸਾਡਾ ਨਹੀਂ ਹੈ, ਭਾਰਤ ਨਾਂ ਦਾ, ਔਰ ਸਿੱਖਾਂ ਦੇ ਕੋਲ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਬਣਾਉਣ ਤੋਂ ਬਿਨਾਂ ਹੋਰ ਕੋਈ ਆਪਸ਼ਨ ਨਹੀਂ। ਜਿਨ੍ਹਾਂ ਫਲੱਡਸ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਉਸ ਦੌਰਾਨ ਬਹੁਤ ਕੁਝ ਸਾਹਮਣੇ ਆਇਆ। ਅਸੀਂ ਦੇਖਿਆ ਕਿ ਕਿਵੇਂ ਇੱਕ ਪਾਸੇ ਜਿਵੇਂ ਹਰਿਆਣਾ ਔਰ ਰਾਜਸਥਾਨ ਨੂੰ ਜਾਣ ਵਾਲੀਆਂ ਕੈਨਾਲ ਜਿਹੜੀਆਂ ਅਦਰਵਾਈਜ਼ ਦਰਿਆ ਵਰਗੀਆਂ ਨਹਿਰਾਂ ਨੇ, ਔਰ ਪੰਜਾਬ ਦਾ 3/4 ਪਾਣੀ ਰਾਜਸਥਾਨ ਔਰ ਹਰਿਆਣੇ ਨੂੰ ਫ੍ਰੀ ਆਫ ਕਾਸਟ ਮੁਫਤ ਦੇ ਵਿੱਚ ਜਾਂਦਾ ਹੈ, ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਇਹ ਕਹਿ ਕੇ ਕਿ ਜੀ ਨਹਿਰਾਂ 'ਚ ਸਿਲਟ ਜਾਏਗੀ ਔਰ ਉਹਨਾਂ ਨੂੰ ਜਿਹੜੀ ਹੈ ਉਹ ਫਲੱਡ ਕਰ ਸਕਦੀ ਹੈ। ਹੁਣ ਇਹ ਜ਼ਾਹਰ ਹੈ ਕਿ ਵੀ ਜਦੋਂ ਅਸੀਂ ਕਿਸੇ ਚੀਜ਼ ਦਾ ਮੁਫਾਦ ਲੈ ਰਹੇ ਹੁੰਦੇ ਹਾਂ, ਫਾਇਦਾ ਲੈ ਰਹੇ ਹੁੰਦੇ ਹਾਂ, ਤੇ ਫਿਰ ਜਦੋਂ ਕੋਈ ਕ੍ਰਾਈਸਿਸ ਹੁੰਦਾ ਹੈ ਤੇ ਅਸੀਂ ਬਰਾਬਰ ਦੇ ਭਾਈਵਾਲ ਹੋਣੇ ਚਾਹੀਦੇ ਆ ਉਸ ਦੇ ਵਿੱਚ। ਹਾਲਾਂ ਹਰਿਆਣਾ ਜਾਂ ਰਾਜਸਥਾਨ ਦੀਆਂ ਨਹਿਰਾਂ ਨੂੰ ਖੋਲਣ ਦੇ ਨਾਲ ਉੱਥੇ ਕੋਈ ਫਲੱਡ ਆਉਣ ਵਾਲਾ ਨਹੀਂ ਸੀ। ਉਹਨਾਂ ਦੀ ਕੈਪੈਸਿਟੀ ਦਰਿਆ ਵਰਗੀ ਹੈ ਔਰ ਥੋੜਾ ਥੋੜਾ ਪਾਣੀ ਜਿਹੜਾ ਉਹ ਰਿਲੀਜ਼ ਕੀਤਾ ਜਾ ਸਕਦਾ ਸੀ, ਪਰ ਉਹਨਾਂ ਨੇ ਐਨ ਮੌਕੇ ਦੇ ਉੱਤੇ ਕਿਹਾ ਜੀ ਨਹੀਂ, ਹਰਿਆਣਾ ਰਾਜਸਥਾਨ ਨੇ। ਇਸ ਦੇ ਉਲਟ ਅਸੀਂ ਦੇਖਦੇ ਹਾਂ ਇੱਕ ਖਬਰ ਪਿਛਲੇ ਦਿਨਾਂ 'ਚ ਇਹ ਵੀ ਸੀ ਕਿ ਇਧਰ ਜਦੋਂ ਅਸੀਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਆਏ ਘੱਗਰ ਨੂੰ ਲੈ ਕੇ ਫਲੱਡ ਨੂੰ ਦੇਖਦੇ ਆ ਤੇ ਇਹ ਆਂਦਾ ਹੈ ਵੀ ਹਰਿਆਣੇ ਨੇ ਆਪਣੇ ਪਾਸੇ 13 ਫੁੱਟ ਉੱਚੀ ਕੰਧ ਖੜੀ ਕੀਤੀ ਹੋਈ ਹੈ ਹਾਂਸੀ ਬੁਟਾਣਾ ਨਹਿਰ ਦੇ ਬਹਾਨੇ ਨਾਲ, ਜਿਹਦੇ ਥੱਲੇ ਜਿਹੜਾ ਪਾਣੀ ਈਵਨ ਉਧਰ ਇਕੱਠਾ ਹੋ ਰਿਹਾ ਸੀ ਉਹਨੇ ਵੀ ਪੰਜਾਬ ਦੇ ਪਿੰਡਾਂ ਵੱਲ ਰੁਖ ਮੁੜਵਾ ਦਿੱਤਾ ਹੈ 13 ਫੁੱਟ ਉੱਚੀ ਕੰਧ ਦੇ ਰਾਹੀਂ। ਔਰ ਪੰਜਾਬ ਦੇ ਬਹੁਤ ਸਾਰੇ ਪਿੰਡ ਜਿਹੜੇ ਨੇ ਪਟਿਆਲਾ ਔਰ ਇਸ ਖਿੱਤੇ ਦੇ ਵਿੱਚ ਹੜੇ ਗਏ। ਔਰ ਇਹ ਗੱਲ ਜਿਸ ਨੂੰ ਨਾ ਤਾਂ ਪੰਜਾਬ ਸਰਕਾਰ ਨੇ, ਸੈਂਟਰ ਨੇ ਤਾਂ ਕੀ ਕਹਿਣਾ ਸੀ, ਤੁਹਾਨੂੰ ਕਿਸੇ ਵੀ ਵਿਰੋਧੀ ਧਿਰ ਦੇ ਨੇਤਾ ਵੱਲੋਂ ਵੀ ਇਹ ਗੱਲ ਕੋਈ ਸ਼ੁਕਰੀਆ ਦਾ ਵੀ ਨਹੀਂ ਕਿਤੇ ਤੁਸੀਂ ਮੈਸੇਜ ਦੇਖਿਆ ਹੋਵੇਗਾ ਕਿ ਪਾਕਿਸਤਾਨ ਨੇ ਆਪਣੇ ਮੇਜਰ ਜਿਹੜਾ ਸੁਲੇਮਾਨ ਹੈਡਵਰਕਸ ਹੈ ਫਿਰੋਜ਼ਪੁਰ 'ਚ, ਉੱਥੋਂ ਜਿਹੜੇ ਉਹਨਾਂ ਨੇ 6 ਆਪਣੇ ਫਲੱਡ ਗੇਟ ਖੋਲ ਦਿੱਤੇ ਔਰ ਬਹੁਤ ਸਾਰਾ ਪਾਣੀ ਜਿਹੜਾ ਹੈ ਉਧਰ ਨੂੰ ਉਹਨਾਂ ਨੇ ਤੋੜ ਦਿੱਤਾ ਹੈ। ਨਤੀਜੇ ਵਜੋਂ ਫਾਜ਼ਿਲਕਾ ਔਰ ਫਿਰੋਜ਼ਪੁਰ ਦਾ ਬਹੁਤ ਸਾਰਾ ਇਲਾਕਾ ਹੜ੍ਹਾਂ ਦੀ ਮਾਰ ਤੋਂ ਬਚ ਗਿਆ। ਘੱਟੋ ਘੱਟ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੂੰ ਇਹ ਕ੍ਰੈਡਿਟ ਜ਼ਰੂਰ ਜਾਂਦਾ ਹੈ ਕਿ ਉਸ ਨੇ ਪਾਕਿਸਤਾਨ ਦਾ ਧੰਨਵਾਦ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਦੇ ਫਲੱਡ ਗੇਟ ਖੋਲ੍ਹਣ ਨਾਲ ਫਾਜ਼ਿਲਕਾ ਜਿਹੜਾ ਹੈ ਉਹ ਹੜ੍ਹਨ ਤੋਂ ਬਚ ਗਿਆ, ਨਹੀਂ ਤਾਂ ਇੱਥੇ ਬਹੁਤ ਤਬਾਹੀ ਹੋਣੀ ਸੀ। ਔਰ ਸਾਡੇ ਇੱਕ ਰੈਗੂਲਰ ਵਿਊਅਰ ਨੇ ਲਾਹੌਰ ਯੂਨੀਵਰਸਿਟੀ ਦੇ ਪ੍ਰੋਫੈਸਰ ਅਬਦੁਲ ਮਜੀਦ, ਉਹਨਾਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਲਿਖਿਆ ਸੀ ਕਿ ਸਾਡੇ ਪੁਰਖਿਆਂ ਦਾ ਇਲਾਕਾ ਵੀ ਉਹੀ ਹੈ ਫਿਰੋਜ਼ਪੁਰ ਫਾਜ਼ਿਲਕਾ। ਔਰ ਬਹੁਤ ਸਾਰੇ ਸਾਡੇ ਹੋਰ ਵੀ ਪਾਕਿਸਤਾਨੀ ਵਿਊਅਰਸ ਨੇ ਲਿਖਿਆ ਕਿ ਭਾਈ ਸਾਡੇ ਭਰਾ ਜਿਹੜੇ ਨੇ ਜਦੋਂ ਮੁਸੀਬਤ 'ਚ ਨੇ ਤੇ ਅਸੀਂ ਉਹਨਾਂ ਦੇ ਨਾਲ ਨਾ ਖਲੋਈਏ, ਇਹ ਬਣਦਾ ਨਹੀਂ ਹੈ। ਈਵਨ ਭਾਈ ਸੰਤੋਖ ਸਿੰਘ ਭਾਊ ਜੀ ਨੇ ਇਸ ਦੇ ਉੱਤੇ ਨਜ਼ਮ ਵੀ ਲਿਖੀ ਸੀ ਕਿ ਭਾਈ ਪੰਜਾਬ ਵੀਰ ਨੇ ਦੋਵੇਂ ਪਾਸੇ ਕਿਵੇਂ
ਜਿਹੜੇ ਨੇ ਇੱਕ ਦੂਜੇ ਦੇ ਨਾਲ ਖਲੋਤੇ ਨੇ। ਅੱਛਾ। ਸੋ ਵੀਰ ਨਵਪ੍ਰੀਤ ਸਿੰਘ ਜੀ, ਅਸੀਂ ਸਮਝਦੇ ਹਾਂ ਕਿ ਵੀ ਜਿਨ੍ਹਾਂ ਨੇ ਤਾਂ ਸਮਝਣਾ ਹੈ ਉਹਨਾਂ ਦੇ ਲਈ ਤਾਂ ਇਹ ਜੋ ਕੁਝ ਚੱਲ ਰਿਹਾ ਹੈ ਉਸ ਤੋਂ ਪਹਿਲਾਂ ਹੀ ਬਹੁਤ ਕੁਝ ਹੋ ਚੁੱਕਾ ਹੈ। ਜੇ ਅਸੀਂ ਜ਼ਿਆਦਾ ਦੂਰ ਨਾ ਵੀ ਜਾਈਏ, ਪਿਛਲੇ 39 ਸਾਲ ਦਾ ਹੀ ਲੇਖਾ ਜੋਖਾ ਕਰ ਲਈਏ, ਜੂਨ 84 ਦੇ ਘੱਲੂਘਾਰੇ ਦਾ, ਔਰ ਉਸ ਤੋਂ ਬਾਅਦ ਇੱਕ ਸਿੱਖ ਨਸਲਕੁਸ਼ੀ ਦਾ, ਔਰ ਹੁਣ ਦੀ ਈਵਨ ਕਿਸਾਨ ਮੂਵਮੈਂਟ, ਔਰ ਈਵਨ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਹੋਰ ਸਾਥੀ ਜਿਹੜੇ 2900 ਕਿਲੋਮੀਟਰ ਦੂਰ ਨਵੇਂ ਕੱਢੇ ਗਏ, ਜਿਹੜਾ ਇਹਨਾਂ ਨੇ ਨਵੇਂ ਬਣਾਏ ਗਏ ਕਾਲੇ ਪਾਣੀ ਦੇ ਵਿੱਚ, ਪਿਛਲੇ 4 ਮਹੀਨੇ ਤੋਂ ਬੰਦ ਨੇ, ਕੋਈ ਈਵਨ ਅਦਾਲਤੀ ਪ੍ਰੋਸੈਸ ਵੀ ਸ਼ੁਰੂ ਨਹੀਂ ਕੀਤੀ ਹੋਈ। ਤਾਂ ਫਿਰ ਮੇਰਾ ਖਿਆਲ ਹੈ ਕਿ ਵੀ ਜਿਹੜਾ ਵੀ ਇਮਾਨਦਾਰੀ ਦੇ ਨਾਲ ਇਸ ਸਾਰੀ ਸਿਚੁਏਸ਼ਨ ਨੂੰ ਦੇਖਦਾ ਹੈ ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਭਾਈ ਬਿਨਾਂ ਖਾਲਿਸਤਾਨ ਦੀ ਕਾਇਮੀ ਤੋਂ ਸਾਡੇ ਕੋਲ ਕੋਈ ਹੱਲ ਹੋਰ ਨਹੀਂ ਹੈ। ਸੋ ਅਸੀਂ ਵੀਰ ਨਵਪ੍ਰੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੂਸਰਾ ਪਾਰਟ, ਜਦੋਂ ਅੱਜ ਅਸੀਂ 31 ਜੁਲਾਈ ਦੇ ਇਸ ਪ੍ਰੋਗਰਾਮ ਨੂੰ ਕਰ ਰਹੇ ਹਾਂ, ਸੋ ਜ਼ਾਹਰ ਹੈ ਕਿ ਅੱਜ ਇੱਕ ਇਤਿਹਾਸਕ ਦਿਨ ਹੈ। 31 ਜੁਲਾਈ 1940 ਨੂੰ, ਲਗਭਗ 83 ਸਾਲ ਪਹਿਲਾਂ ਅੱਜ ਤੋਂ, ਯੂਕੇ ਦੇ ਲੰਡਨ ਸ਼ਹਿਰ ਦੀ ਇੱਕ ਜੇਲ੍ਹ ਦੇ ਵਿੱਚ ਉਹਨਾਂ ਨੂੰ ਭਾਈ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਔਰ ਇਤਿਹਾਸ ਤੋਂ ਸਾਰੇ ਵਾਕਿਫ ਨੇ, ਅਸੀਂ ਉਸ ਦੀ ਬਹੁਤੀ ਡਿਟੇਲ 'ਚ ਨਹੀਂ ਜਾਵਾਂਗੇ ਕਿ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ, ਜਿੱਥੇ ਕਿ 1919 ਦੇ ਜਲਿਆਂਵਾਲੇ ਬਾਗ ਦੇ ਵੇਲੇ ਜਿਹੜਾ ਪੰਜਾਬ ਦਾ ਗਵਰਨਰ ਸੀ ਮਾਈਕਲ ਓਡਵਾਇਰ, ਉਸ ਨੂੰ ਸ਼ਹੀਦ ਊਧਮ ਸਿੰਘ ਨੇ ਮੌਤ ਦੇ ਘਾਟ ਉਤਾਰਿਆ ਸੀ। ਔਰ ਉਸ ਵੇਲੇ ਦਾ ਯੂਕੇ ਦਾ ਸੈਕਟਰੀ ਆਫ ਸਟੇਟ ਮਿਸਟਰ ਜ਼ੈਟਸਨ, ਜਿਸ ਨੂੰ 2 ਗੋਲੀਆਂ ਲੱਗੀਆਂ ਸੀ, ਉਹ ਜ਼ਖਮੀ ਹੋਇਆ ਸੀ ਸੀਰੀਅਸਲੀ, ਭਾਵੇਂ ਮਰਿਆ ਨਹੀਂ ਸੀ, ਲੇਕਿਨ ਇਹ ਉਸ ਜ਼ਮਾਨੇ 'ਚ ਬਹੁਤ ਵੱਡਾ ਟਾਰਗੇਟ ਸੀ ਕਿ ਮਾਈਕਲ ਓਡਵਾਇਰ, ਉਹਦੇ ਨਾਲ ਤਾਂ 21 ਸਾਲ ਪਹਿਲਾਂ ਦੀ ਭਾਜੀ ਜਿਹੜੀ ਹੈ ਮੁੜੀ ਸੀ, ਲੇਕਿਨ ਜ਼ੈਟਸਨ ਜਿਹੜਾ 1940 ਦੇ ਵਿੱਚ, ਔਰ ਇਸ ਗੱਲ ਦਾ ਧਿਆਨ ਰਹੇ ਕਿ ਉਹ ਪੀਰੀਅਡ ਸੀ ਕਿ ਆਲਰੇਡੀ ਸੈਕੰਡ ਵਰਲਡ ਵਾਰ ਸ਼ੁਰੂ ਹੋ ਚੁੱਕਾ ਸੀ 1939 ਦੇ ਵਿੱਚ। ਸੋ ਜ਼ੈਟਸਨ ਵੀ ਕੋਈ ਛੋਟਾ ਟਾਰਗੇਟ ਨਹੀਂ ਸੀ। ਔਰ ਊਧਮ ਸਿੰਘ ਨੂੰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਜਾਂ ਦੂਜਾ, ਤੇ ਉਹਦਾ ਪਹਿਲਾ ਸਵਾਲ ਹੀ ਇਹ ਸੀ ਕਿ ਵੀ ਇਹ ਜ਼ੈਟਸਨ ਮਰ ਗਿਆ ਕਿ ਨਹੀਂ। ਉਹਨਾਂ ਨੇ ਕਿਹਾ ਵੀ ਨਹੀਂ, ਉਹ ਜ਼ਖਮੀ ਹੈ। ਤਾਂ ਉਹਨੇ ਅਫਸੋਸ ਕੀਤਾ ਕਿ ਵੀ ਮੈਂ ਤਾਂ ਉਹਦੇ ਵੱਲ 4 ਗੋਲੀਆਂ ਦਾਗੀਆਂ ਸੀ, ਉਹ ਬਚ ਕਿਵੇਂ ਗਿਆ। ਇੱਕ ਪਾਸੇ ਤਾਂ ਇਹ ਵਰਤਾਰਾ ਸੀ ਜਿਨ੍ਹਾਂ ਨੂੰ ਅੱਜ ਜਿਸ ਕੌਮ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਜਿਸ ਨੂੰ ਨੇਸਤੋ ਨਾਬੂਦ ਕਰਨ ਦਾ, ਜਿਸ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ ਜੂਨ 84 ਦੇ ਪਹਿਲੇ ਹਫ਼ਤੇ ਤੋਂ, ਤੇ ਦੂਸਰੇ ਪਾਸੇ ਜਿਸ ਨੂੰ ਰਾਸ਼ਟਰਪਿਤਾ ਬਾਪੂ ਗਾਂਧੀ ਬਣਾਇਆ ਹੋਇਆ ਹੈ, ਉਸ ਨੇ ਈਵਨ ਊਧਮ ਸਿੰਘ ਦੇ ਇਸ ਐਕਸ਼ਨ ਨੂੰ ਐਨ ਐਕਟ ਆਫ ਏ ਇਨਸੇਨ ਮੈਨ, ਇੱਕ ਪਾਗਲ ਬੰਦੇ ਦਾ ਘਰ ਹੈ। ਔਰ ਨਾਲ ਹੀ ਉਹਨੇ ਕਿਹਾ ਕਿ ਜੀ ਮੈਂ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਇਹ ਭਾਰਤੀ ਸਿਆਸਤ ਨੂੰ ਪ੍ਰਭਾਵਿਤ ਨਾ ਕਰੇ ਇਹ ਗੱਲ। ਔਰ ਫਿਰ ਉਹਨੇ ਮਿਸਟਰ ਜ਼ੈਟਸਨ ਜਿਹੜਾ ਜ਼ਖਮੀ ਹਾਲਤ ਸੀ ਉਹਦੀ ਸਿਹਤਯਾਬੀ ਦੀ ਕਾਮਨਾ ਕੀਤੀ, ਔਰ ਉਹਨੇ ਕਿਹਾ ਵੀ ਰੱਬ ਦਾ ਸ਼ੁਕਰ ਹੈ ਕਿ ਜ਼ੈਟਸਨ ਨੂੰ ਜਿਹੜਾ ਉਹ ਜ਼ੈਟਸਨ ਮਰਿਆ ਨਹੀਂ ਹੈ, ਇਹ ਗਾਂਧੀ ਕਹਿ ਰਿਹਾ। ਤੇ ਇਧਰ ਊਧਮ ਸਿੰਘ ਅਫਸੋਸ ਕਰ ਰਿਹਾ ਕਿ ਵੀ ਇਹ ਕਿਵੇਂ ਬਚ ਗਿਆ। ਮਾਈਕਲ ਓਡਵਾਇਰ ਦਾ ਤਾਂ ਉਹਨੂੰ ਹੋ ਗਿਆ ਵੀ ਉਹਦਾ ਕੰਮ ਹੋ ਗਿਆ। ਹੁਣ ਇਹ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ, ਔਰ ਬਹੁਤ ਕੁਝ ਇਸ ਪੀਰੀਅਡ ਦੇ ਵਿੱਚ 1940 ਤੋਂ ਬਾਅਦ ਜਿਸ ਦਿਨ ਉਹਨਾਂ ਨੂੰ ਫਾਂਸੀ ਦਿੱਤੀ ਗਈ, ਉੱਥੇ ਹੀ ਜੇਲ੍ਹ ਦੇ ਅਹਾਤੇ ਦੇ ਵਿੱਚ ਹੀ ਨੇੜੇ, ਜਿੱਥੇ ਕਿਸੇ ਜ਼ਮਾਨੇ 'ਚ 1909 ਦੇ ਵਿੱਚ ਮਦਨ ਲਾਲ ਢੀਂਗਰਾ, ਇਹ ਇੱਕ ਹਿੰਦੂ ਨੌਜਵਾਨ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ, ਜਿਹਨੇ ਉਸ ਵੇਲੇ ਦੇ ਵਾਇਸਰਾਏ ਦੇ ਉੱਤੇ ਗੋਲੀ ਚਲਾਈ ਸੀ, ਉਹਨੂੰ ਵੀ ਫਾਂਸੀ ਦਿੱਤੀ ਗਈ ਸੀ। ਮਦਨ ਲਾਲ ਢੀਂਗਰਾ ਦੀ ਕਬਰ ਦੇ ਨਾਲ ਹੀ ਜਿਹੜੀ ਹੈ ਊਧਮ ਸਿੰਘ ਦੀ ਕਬਰ ਵੀ ਬਣਾ ਦਿੱਤੀ ਗਈ। ਲੇਕਿਨ ਜਦੋਂ ਮੈਨੂੰ ਇਹ ਸਾਡੀਆਂ ਯਾਦਾਂ 'ਚ ਹੀ ਹੈ ਕਿ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਬਣਿਆ 1971 ਦੇ ਵਿੱਚ, ਤੇ 1973 ਦੇ ਕਰੀਬ, ਡੇਟ ਮੇਰੇ ਕੋਲ ਨਹੀਂ ਹੈ, ਉਹਦੇ ਐਫਰਟ ਰਾਹੀਂ ਉਦੋਂ ਸ਼ਹੀਦ ਊਧਮ ਸਿੰਘ ਦੀਆਂ ਜਿਹੜਾ ਉਹਨਾਂ ਦੀਆਂ ਅਸਥੀਆਂ ਜਾਂ ਉਹਨਾਂ ਦੀ ਬਾਡੀ ਦਾ ਜੋ ਵੀ ਸੀ, ਬਾਡੀ ਤਾਂ ਗਲ ਗਈ ਇਹਨਾਂ ਸਾਰੇ ਸਾਲਾਂ, ਅਸਥੀਆਂ ਭਾਰਤ ਦੇ ਵਿੱਚ ਲਿਆਂਦੀਆਂ ਗਈਆਂ ਸੀ। ਔਰ ਦਿੱਲੀ 에ਅਰਪੋਰਟ ਤੇ ਬੜਾ ਸਵਾਗਤ ਹੋਇਆ। ਫਿਰ ਉਹਨਾਂ ਨੂੰ ਭਾਰਤ ਭਰ 'ਚ ਫੇਰਿਆ ਗਿਆ, ਬੜਾ ਆਨਰ ਮਾਣ ਫਿਰ ਹੋਇਆ ਜੀ। 4 ਕਲਸ਼ਾਂ ਦੇ ਵਿੱਚ ਇੱਕ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤੀਆਂ ਗਈਆਂ, ਇੱਕ ਹਰਿਦੁਆਰ ਕੀਤੀਆਂ ਗਈਆਂ, ਇੱਕ ਰੋਜ਼ਾ ਸ਼ਰੀਫ ਰੱਖੀਆਂ ਗਈਆਂ, ਤੇ ਇੱਕ ਜਿਹੜਾ ਉਹਨਾਂ ਦੀਆਂ ਅਸਥੀਆਂ ਦਾ ਕਲਸ਼ ਹੈ
ਉਹ ਜਲਿਆਂਵਾਲੇ ਬਾਗ ਦੇ ਵਿੱਚ ਰੱਖਿਆ ਗਿਆ ਔਰ ਪੂਰੇ ਦੇਸ਼ ਭਰ 'ਚ ਕਿ ਜੀ ਊਧਮ ਸਿੰਘ ਨੇ ਬਦਲਾ ਲਿਆ 21 ਸਾਲ ਬਾਅਦ ਲਿਆ। ਔਰ ਅੱਜ ਜਦੋਂ ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ ਉਹਨਾਂ ਦੇ ਸੁਨਾਮ ਜਿਹੜਾ ਉਹਨਾਂ ਦਾ ਜੱਦੀ ਪਿੰਡ ਸੀ, ਇਸ ਗੱਲ ਦਾ ਧਿਆਨ ਰਹੇ ਕਿ ਊਧਮ ਸਿੰਘ ਅੰਮ੍ਰਿਤਧਾਰੀ ਮਾਤਾ ਪਿਤਾ ਦਾ ਬੱਚਾ ਸੀ, ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸੀ ਔਰ ਉਹਨਾਂ ਦਾ ਚਾਚਾ ਉਹਨਾਂ ਨੂੰ ਜਿਹੜਾ ਸੈਂਟਰਲ ਸਿੱਖ ਯਤੀਮਖਾਨਾ, ਸੈਂਟਰਲ ਖਾਲਸਾ ਯਤੀਮਖਾਨਾ, ਅੱਜ ਵੀ ਇਹ ਇੰਸਟੀਟਿਊਸ਼ਨ ਕਾਇਮ ਹੈ। ਇਹ ਇੰਸਟੀਟਿਊਸ਼ਨ 20ਵੀਂ ਸਦੀ ਦੀ ਬਿਗਨਿੰਗ 'ਚ ਭਾਈ ਸਾਹਿਬ ਭਾਈ ਵੀਰ ਸਿੰਘ ਜਿਹੜੇ ਬਹੁਤ ਵੱਡੇ ਜਿਹੜੇ ਨੇ ਉਹ ਗੁਰਮਤ ਦੇ ਧਾਰਨੀ, ਪ੍ਰਚਾਰਕ, ਰਾਈਟਰ, ਆਥਰ, ਉਹਨਾਂ ਨੂੰ ਪੰਜਾਬ ਦਾ 6ਵਾਂ ਦਰਿਆ ਵੀ ਕਿਹਾ ਜਾਂਦਾ, ਪਰ ਉਹ ਬਹੁਤ ਵੱਡੇ ਫਾਈਲੈਂਥਰੋਪਿਸਟ ਵੀ ਸਨ। ਇੱਕ ਅੰਦਾਜ਼ੇ ਉਹਨਾਂ ਨੇ ਚੀਫ ਖਾਲਸਾ ਦੀਵਾਨ ਦੀ ਕਾਇਮੀ, ਸਿੱਖਾਂ 'ਚ ਐਜੂਕੇਸ਼ਨ ਦੀ ਜਿਹੜੀ ਹੈ ਉਹ ਪਰਪਾਰਟੀ ਨੂੰ ਵੀ ਅੱਗੇ ਤੋਰਿਆ। ਲੇਕਿਨ ਉਹਨਾਂ ਨੇ 2-3 ਇੰਸਟੀਟਿਊਸ਼ਨਸ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਸੂਰਮਾ ਸਿੰਘ ਆਸ਼ਰਮ ਅੰਮ੍ਰਿਤਸਰ, ਜਿੱਥੇ ਕਿ ਜਿਹੜੇ ਨਬੀਨੇ ਬੱਚੇ ਨੇ ਨੇਤਰਹੀਨ ਉਹਨਾਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ, ਦਸਤਕਾਰੀ ਜਾਂ ਦੂਸਰੇ ਪਾਰਟ ਤੋਂ ਇਲਾਵਾ ਇੱਕ ਅੱਡ ਇੰਸਟੀਚਿਊਟ ਬਣਾਈ ਔਰ ਉਸ ਦੀ ਬਦੌਲਤ ਅਸੀਂ ਦੇਖਦੇ ਹਾਂ ਕਿ ਪੰਥ ਦੇ ਵਿੱਚ ਇਹ ਸਾਰੀ ਸਦੀ ਦੇ ਵਿੱਚ ਕਿੰਨੇ ਨਾਮੀ ਜਿਹੜੇ ਸੂਰਮੇ ਸਿੰਘ ਨੇ ਉਹ ਕੀਰਤਨੀਏ ਪੈਦਾ ਹੋਏ, ਹਰਮੰਦਰ ਸਾਹਿਬ 'ਚ ਕੀਰਤਨ ਕਰਨ ਵਾਲੇ ਵੀ ਔਰ ਦੁਨੀਆ ਭਰ। ਔਰ ਦੂਸਰਾ ਜਿਹੜਾ ਉਹਨਾਂ ਦੀ ਪ੍ਰੇਰਣਾ ਦੇ ਨਾਲ ਇਹ ਸਥਾਪਿਤ ਹੋਇਆ ਸੀ ਸੈਂਟਰਲ ਖਾਲਸਾ ਯਤੀਮਖਾਨਾ, ਕਿ ਜਿਹੜੇ ਬੱਚੇ ਯਤੀਮ ਹੋ ਜਾਂਦੇ ਨੇ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਔਰ ਦੂਸਰੇ। ਔਰ ਊਧਮ ਸਿੰਘ ਨੂੰ ਉਹਨਾਂ ਦਾ ਚਾਚਾ ਜਿਹੜਾ ਇੱਥੇ ਸੈਂਟਰਲ ਖਾਲਸਾ ਯਤੀਮਖਾਨੇ 'ਚ ਛੱਡ ਗਿਆ ਛੋਟੇ ਹੁੰਦਿਆਂ ਹੀ। ਇੱਥੇ ਹੀ ਉਹਨਾਂ ਨੇ ਜਿਹੜਾ ਉਹ ਹਾਈ ਸਕੂਲ ਪਾਸ ਕੀਤਾ, ਅੰਮ੍ਰਿਤ ਛਕਿਆ ਔਰ ਪੂਰਾ ਇੱਕ ਡੈਡੀਕੇਟਿਡ ਉਹਨਾਂ ਦੇ ਉਸ ਸਕੂਲ ਦੇ ਵੇਲੇ ਦੀਆਂ ਪਿਕਚਰਸ। ਔਰ ਦੂਸਰਾ ਜਦੋਂ ਇੱਕ ਅੱਧੀ ਫਿਲਮ ਵੀ ਸ਼ਹੀਦ ਊਧਮ ਸਿੰਘ ਤੇ ਬਣੀ ਸੀ ਤਾਂ ਸੈਂਟਰਲ ਖਾਲਸਾ ਹੁਣ ਤਾਂ ਕਈ ਬਣੀਆਂ ਹੋਣੀਆਂ ਨੇ ਫਿਲਮਾਂ, ਲੇਕਿਨ ਇੱਕ ਫਿਲਮ ਦੇ ਵਿੱਚ ਉਹਨਾਂ ਦਾ ਉਸ ਯਤੀਮਖਾਨਾ ਔਰ ਉਹਨਾਂ ਦੀ ਪੜ੍ਹਾਈ ਦੇ ਦਿਨ ਵੀ ਦਿਖਾਏ ਗਏ ਸੀ। ਸੋ ਉਦੋਂ ਉਹ ਤਾਜ਼ਾ ਆਪਣੀ ਪੜ੍ਹਾਈ ਕਰਕੇ ਨਿਕਲੇ ਹੀ ਸੀ ਹਾਈ ਸਕੂਲ ਚੋਂ ਯਤੀਮਖਾਨੇ ਦੀ, ਜਦੋਂ ਕਿ ਉਹ ਇੱਕ ਵਲੰਟੀਅਰ ਦੇ ਤੌਰ ਦੇ ਉੱਤੇ ਜਲਿਆਂਵਾਲੇ ਬਾਗ 'ਚ, ਕਿਉਂਕਿ ਇਹਦੀਆਂ 2 ਵਰਜ਼ਨਸ ਨੇ, ਲੇਕਿਨ ਇੱਕ ਇਹ ਹੈ ਵੀ ਉਹ ਪਾਣੀ ਦੀ ਸੇਵਾ ਕਰਦਾ ਸੀ। ਹੁਣ ਵੀ ਬਹੁਤ ਵਾਰ ਜਦੋਂ ਇਹ ਸੈਂਟਰਲ ਖਾਲਸਾ ਯਤੀਮਖਾਨਾ ਜਾਂ ਸਿੱਖ ਸੰਸਥਾਵਾਂ, ਚੀਫ ਖਾਲਸਾ ਦੀਵਾਨ ਦੇ ਬੱਚੇ ਜਿਹੜੇ ਨੇ ਉਹ ਗੁਰਪੁਰਬਾਂ ਦੇ ਮੌਕੇ ਜਾਂ ਦੂਸਰੇ ਉਹ ਇਹ ਸੇਵਾ ਕਰਦੇ ਨੇ। ਅੰਮ੍ਰਿਤਧਾਰੀ ਇਹ ਨੌਜਵਾਨ ਸੀ, ਨੇ ਆਪਣੀਆਂ ਅੱਖਾਂ ਦੇ ਨਾਲ ਜੋ ਕੁਝ, ਜਦੋਂ ਅਸੀਂ ਜਲਿਆਂਵਾਲੇ ਬਾਗ ਦੀ ਗੱਲ ਕਰਦੇ ਹਾਂ, ਮਾਈਕਲ ਓਡਵਾਇਰ ਪੰਜਾਬ ਦਾ ਗਵਰਨਰ ਸੀ, ਜਨਰਲ ਡਾਇਰ ਜਿਹੜਾ ਉਹ ਮੌਕੇ ਦੇ ਉੱਤੇ, ਜਿਹਨੂੰ ਬਾਅਦ ਜਨਰਲ ਕਿਹਾ ਗਿਆ, ਉਸ ਵੇਲੇ ਉਹ ਬ੍ਰਿਗੇਡੀਅਰ ਦਾ ਰੈਂਕ ਸੀ, ਜਿਹਨੇ ਇੱਕੋ ਹੀ ਰਸਤਾ ਜਿਹੜਾ ਤੰਗ ਅੰਦਰ ਜਾਂਦਾ ਸੀ। ਵਿਸਾਖੀ ਦਾ ਦਿਨ ਸੀ ਜਦੋਂ 1919 ਦੇ ਵਿੱਚ 13 ਅਪ੍ਰੈਲ ਦਾ ਦਿਨ ਸੀ ਔਰ ਅੰਮ੍ਰਿਤਸਰ ਦੇ ਵਿੱਚ 2 ਦਿਨ ਪਹਿਲਾਂ ਤੋਂ ਮਾਰਸ਼ਲ ਲਾ ਲੱਗਾ ਹੋਇਆ ਸੀ, ਕਿਉਂਕਿ ਜਿਹੜਾ ਉੱਥੇ ਵਾਇਲੈਂਸ ਹੋਈ ਸੀ, ਬੈਂਕ ਤੇ ਅਟੈਕ, ਕੋਈ ਗੋਰੀ ਮੇਮ ਮਾਰੀ ਗਈ ਸੀ, ਕੋਈ ਗੋਰੇ ਹੋਰ ਮਾਰ ਦਿੱਤੇ ਸੀ, ਕਿਉਂਕਿ ਉਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਜਿਉਂ ਹੀ ਫਸਟ ਵਰਲਡ ਵਾਰ ਖਤਮ ਹੋਇਆ, ਜਿਹੜਾ ਉਹਨਾਂ ਦਾ ਵਾਅਦਾ ਸੀ ਕਿ ਵੀ ਉਹ ਆਜ਼ਾਦੀ ਦੇਣਗੇ, ਉਹਦੀ ਥਾਂ ਉਹਨਾਂ ਨੇ ਇੱਕ ਰੌਲਟ ਐਕਟ ਬਣਾਇਆ ਜਿਹਨੂੰ ਕਾਲਾ ਕਾਨੂੰਨ ਕਿਹਾ ਜਾਂਦਾ। ਅੱਜ ਜਦੋਂ ਅਸੀਂ UAPA ਜਾਂ ਨੈਸ਼ਨਲ ਸਿਕਿਉਰਿਟੀ ਐਕਟ ਜਾਂ ਇਸ ਤੋਂ ਪਹਿਲਾਂ ਪੋਟਾ ਜਾਂ ਪਹਿਲਾਂ ਟਾਡਾ ਦੇਖਦੇ ਤਾਂ ਫਿਰ ਲੱਗਦਾ ਕਿ ਵੀ ਉਹ ਰੌਲਟ ਐਕਟ ਤਾਂ ਉਹਦੇ ਸਾਹਮਣੇ ਕੁਝ ਵੀ ਨਹੀਂ ਸੀ, ਲੇਕਿਨ ਡਰੈਕੋਨੀਅਨ ਲਾਅ ਸੀ, ਬਲੈਕ ਲਾਅ ਉਹਨੂੰ ਕਿਹਾ ਗਿਆ। ਉਹਦੇ ਖਿਲਾਫ ਪੰਜਾਬ ਦੇ ਵਿੱਚ ਜਿਹੜੀ ਹੈ ਪ੍ਰੋਟੈਸਟ ਹੋਏ, ਸਿਆਲਕੋਟ 'ਚ ਹੋਇਆ, ਲਾਹੌਰ 'ਚ ਹੋਇਆ, ਲੈਲਪੁਰ 'ਚ ਹੋਇਆ, ਕੁਝ ਥਾਵਾਂ ਦੇ ਉੱਤੇ ਥੋੜੀ ਬਹੁਤ ਗੜਬੜ ਵੀ ਹੋਈ, ਪਰ ਅੰਮ੍ਰਿਤਸਰ 'ਚ ਥੋੜੀ ਜ਼ਿਆਦਾ ਸੀ। ਇਸ ਲਈ ਇੱਥੇ ਉਹਨਾਂ ਨੇ ਇਸ ਮੌਕੇ ਦੇ ਉੱਤੇ ਜਿਹੜਾ ਉਹ ਐਂਟਰੀ ਦੇ ਉੱਤੇ ਪਾਬੰਦੀ ਲਾਈ ਸੀ, ਲੋਕ ਇਕੱਠੇ ਨਹੀਂ ਹੋ ਸਕਦੇ, ਪਬਲਿਕ ਜਲਸਾ ਨਹੀਂ ਕੋਈ ਕਰ ਸਕਦਾ। ਔਰ ਜਿਹੜੇ ਅੰਮ੍ਰਿਤਸਰ ਦੇ ਪ੍ਰਮੁੱਖ ਉਸ ਵੇਲੇ ਦੇ ਲੀਡਰ ਸੀ ਡਾਕਟਰ ਸੈਫੂਦੀਨ ਕਿਚਲੂ, ਇਹ ਕਸ਼ਮੀਰੀ ਬ੍ਰਾਹਮਣ ਸੀ, ਅੰਮ੍ਰਿਤਸਰ ਦੇ ਨਾਲ ਕਸ਼ਮੀਰੀਆਂ ਦਾ ਬੜਾ ਡੂੰਘਾ ਸੰਬੰਧ ਹੈ। ਸਿੱਖ ਰਾਜ ਦੇ ਵੇਲੇ ਅੱਜ ਵੀ ਤੁਹਾਨੂੰ ਉੱਥੇ ਕਸ਼ਮੀਰੀ ਗੇਟ, ਕਸ਼ਮੀਰੀ ਮਹੱਲਾ ਬਹੁਤ ਮਿਲਣਗੇ। ਸੋ ਡਾਕਟਰ ਸੈਫੂਦੀਨ ਕਿਚਲੂ ਐਜੂਕੇਟਿਡ ਡਾਕਟਰ ਸੀ, ਉਸ ਵੇਲੇ ਦੇ ਲੀਡਰ ਸੀ ਪ੍ਰਮੁੱਖ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਹਨੂੰ ਲੈ ਕੇ ਵੀ ਰੋਸਾ ਸੀ, ਰੌਲਟ ਐਕਟ। ਔਰ ਵਿਸਾਖੀ ਦਾ ਦਿਨ ਹੋਣ ਕਰਕੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਜਿਹੜੀਆਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀਆਂ ਨੇ, ਉਸ ਤੋਂ ਬਾਅਦ ਅਨਾਉਂਸ ਕੀਤਾ ਗਿਆ ਸੀ ਕਿ ਜਲਿਆਂਵਾਲੇ ਬਾਗ ਦੇ ਵਿੱਚ ਇਹ ਸਰਦਾਰ ਜੱਲਾ ਇੱਕ ਸਿੱਖ ਮਿਸਲਾਂ ਦੇ ਪੀਰੀਅਡ 'ਚ ਹੋਇਆ, ਜਿਹਦਾ ਇੱਕ ਗਾਰਡਨ ਸੀ, ਉਹ ਜਿਹਦੇ 'ਚ ਕੁਝ ਲੋਕ ਬੈਠ ਸਕਦੇ ਨੇ, ਕੋਈ ਹਜ਼ਾਰਾਂ ਵਾਲਾ ਵੀ ਇਕੱਠ ਵਾਲੀ ਗੱਲ ਨਹੀਂ ਸੀ, ਵੱਡਾ ਇੱਕ ਖੁੱਲੀ ਥਾਂ ਸੀ ਬਾਗ
ਲਾਣੇ ਉਸ ਵੇਲੇ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਬਾਗ ਹੁੰਦੇ ਸੀ, ਥਾਂ ਥਾਂ ਗਾਰਡਨ। ਹੁਣ ਵੀ ਜਦੋਂ ਅਸੀਂ ਗੁਰੂ ਕਾ ਬਾਗ ਕਹਿੰਦੇ ਹਾਂ, ਇਹ ਵੀ ਪਰੰਪਰਾ, ਅੱਜ ਤਾਂ ਅਸੀਂ ਜੰਗਲ ਆਫ ਕੰਕਰੀਟ ਬਣਾਇਆ ਹੋਇਆ ਗੁਰਦੁਆਰਿਆਂ 'ਚ ਵੀ, ਬਿਲਕੁਲ। ਲੇਕਿਨ ਈਵਨ ਅੰਮ੍ਰਿਤਸਰ ਦਰਬਾਰ ਸਾਹਿਬ ਔਰ ਈਵਨ ਕੀਰਤਪੁਰ ਸਾਹਿਬ ਜਾਂ ਅਨੰਦਪੁਰ ਸਾਹਿਬ, ਕੋਈ ਐਸਾ ਗੁਰਦੁਆਰਾ ਸਾਹਿਬ ਦਾ ਸ਼ਾਇਦ ਗੁਰੂ ਸਾਹਿਬਾਨ ਦੇ ਵੇਲੇ ਨਿਰਮਾਣ ਨਹੀਂ ਸੀ ਹੋਇਆ ਜਿੱਥੇ ਕੋਈ ਬਾਗ ਨਾ ਹੋਏ, ਔਰ ਬਾਗ ਦੇ ਵਿੱਚ ਇਕੱਲੇ ਫੁੱਲ ਨਹੀਂ, ਫਰੂਟ ਵੀ ਹੁੰਦੇ। ਸੋ ਅੱਜ ਜਦੋਂ ਅਸੀਂ ਚੇਂਜਿੰਗ ਇਕੋਲੋਜੀ ਔਰ ਉਸ ਦੇ ਵਿੱਚ ਕੀ ਹੋ ਰਿਹਾ, ਹਰਿਆਵਲੀ ਕਿਵੇਂ ਖਤਮ ਕਰਤੀ, ਪੰਜਾਬ ਨੂੰ ਕਿਵੇਂ ਜਿਹੜੀ ਹੈ ਉਹ ਅਸੀਂ ਬਿਲਕੁਲ ਆਪਣੇ ਜੰਡ ਬੋੜ ਸਾਰੇ ਦਰਖਤ ਜਿਹੜੇ ਨੇ ਉਹ ਉਡਾ ਕੇ ਉਸ ਨੂੰ ਸਭ ਨੂੰ ਜਿਹੜਾ ਉਹ ਕਿਸ ਪਾਸੇ ਤੋਰਿਆ ਹੋਇਆ। ਸੋ ਇਹ ਗੱਲਾਂ ਕੁਝ ਜਿਹੜੀਆਂ ਨੇ ਉਹ ਮੈਟਰ ਕਰਦੀਆਂ ਨੇ ਕਿ ਉਸ ਪੀਰੀਅਡ ਦੇ ਵਿੱਚ ਕੋਈ ਐਂਟਰੀ ਸੀ ਉਸ ਦੀ, ਔਰ ਇਹਨੇ ਡਾਇਰ ਨੇ ਜਿਹੜਾ ਇਹ ਆਇਆ, ਇਹਨੇ ਉਸ ਦੇ ਦਰਵਾਜ਼ੇ ਨੂੰ ਦੇ ਅੱਗੇ ਮਸ਼ੀਨ ਗਨਾਂ ਬੀੜ ਕੇ ਜਿਹੜੀਆਂ ਉਹਨੂੰ ਰੋਕਿਆ ਔਰ ਅੰਦਰ ਤੋਂ ਫਾਇਰਿੰਗ ਕੀਤੀ। ਇੱਕ ਅੰਦਾਜ਼ੇ ਮੁਤਾਬਕ ਸਰਕਾਰੀ ਅਕਾਊਂਟ ਤਾਂ 400 ਦੇ ਕਰੀਬ ਹੈ, ਪਰ 600 ਤੋਂ ਲੈ ਕੇ 800 ਤੱਕ ਉਹਦੀ ਗਿਣਤੀ ਦੱਸੀ ਜਾਂਦੀ ਹੈ। ਲੋਕ ਮਾਰੇ ਗਏ, ਕੁਝ ਜ਼ਖਮੀ ਹੋਏ, ਔਰ ਜਿਹੜਾ ਹੰਟਰ ਕਮਿਸ਼ਨ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਲਈ ਬਣਿਆ ਸੀ, ਉਸ ਦੇ ਵਿੱਚ ਤਹਿਤ ਉਹਨੂੰ ਡਾਇਰ ਨੂੰ ਜਿਹੜਾ ਹੈ ਉਹ ਡਿਮੋਟ ਕੀਤਾ ਗਿਆ ਸੀ। ਉਹ ਤਾਂ ਕੁਝ ਸਾਲਾਂ ਬਾਅਦ ਮਰ ਗਿਆ, ਲੇਕਿਨ ਸਰ ਊਧਮ ਸਿੰਘ ਨੇ ਇਹ ਪ੍ਰਣ, ਇੱਕ ਯੰਗ ਮੈਨ ਜਿਹੜਾ ਭਰ ਜਵਾਨੀ ਦੇ ਵਿੱਚ ਸੀ, ਉਹਨੇ ਅਕਾਲ ਤਖਤ ਸਾਹਿਬ ਦੇ ਅੱਗੇ ਆ ਕੇ ਅਰਦਾਸ ਕੀਤੀ ਕਿ ਸਤਿਗੁਰੂ ਮੈਨੂੰ ਹਿੰਮਤ ਦਿਓ ਕਿ ਮੈਂ ਇਸ ਦਾ ਬਦਲਾ ਲਵਾਂ, ਕਿਉਂਕਿ ਗਵਰਨਰ ਪੰਜਾਬ ਮਾਈਕਲ ਓਡਵਾਇਰ ਦੇ ਆਰਡਰ ਥੱਲੇ ਹੀ ਸਾਰੇ ਪੰਜਾਬ ਦੇ ਵਿੱਚ ਰੌਲਟ ਐਕਟ ਦੇ ਖਿਲਾਫ ਜੋ ਵਿਰੋਧ ਜਲਸੇ ਹੋ ਰਹੇ ਸੀ ਉਹਨਾਂ ਨੂੰ ਸਪਰੈਸ ਕਰਨ ਦੇ ਲਈ ਬਹੁਤ ਕੁਝ ਐਸਾ ਕੀਤਾ ਜਾ ਰਿਹਾ ਸੀ। ਹੁਣ ਊਧਮ ਸਿੰਘ ਦਾ 1919 13 ਅਪ੍ਰੈਲ ਤੋਂ ਲੈ ਕੇ 31 ਜੁਲਾਈ 1940 ਤੱਕ ਦਾ ਸਫ਼ਰ, ਔਰ ਜੇ ਅਸੀਂ 13 ਮਾਰਚ 1940 ਤੱਕ ਜਦੋਂ ਕਿ ਉਹਨਾਂ ਨੇ ਕੈਕਸਟਨ ਹਾਲ ਦੇ ਵਿੱਚ ਉਸ ਨੂੰ ਸੋਧਿਆ ਦੇਖੀਏ, ਤੇ ਇਹ ਫਿਰ ਉਸ ਸਿੱਖ ਪਰੰਪਰਾ ਦੀ, ਸਿੱਖ ਆਦਰਸ਼ ਦੀ, ਸਿੱਖ ਅਰਦਾਸ ਦੀ ਯਾਦ ਦਹਾਨੀ ਵੀ ਕਰਵਾਉਂਦਾ। ਜਦੋਂ ਖਾਲਸਾ ਪੰਥ ਗੁਰੂ ਕਲਗੀਧਰ ਪਾਤਸ਼ਾਹ ਉਸ ਦੇ ਜ਼ਿੰਮੇ ਮਿਸ਼ਨ ਲਾਉਂਦੇ ਨੇ, ਖਾਲਸਾ ਸੋਏ ਜੋ ਨਿਰਧਨ ਕੋ ਭਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਹੁਣ ਨਿਰਧਨ ਦੀ ਪ੍ਰਤਪਾਲਨਾ ਤਾਂ ਰਾਜ ਦੇ ਨਾਲ ਹੀ ਹੁੰਦੀ ਹੈ, ਉਹ ਬੰਦਾ ਸਿੰਘ ਬਹਾਦਰ ਦਾ ਹੋਏ, ਸਿੱਖ ਮਿਸਲਾਂ ਦਾ ਹੋਏ, ਰਣਜੀਤ ਸਿੰਘ ਦਾ ਹੋਏ, ਅਸੀਂ ਦੇਖਦੇ ਹਾਂ ਕਿ ਕਿਵੇਂ ਲੋਕ ਕਲਿਆਣਕਾਰੀ ਸਰਬੱਤ ਦੇ ਭਲੇ ਦੇ ਇਹ ਰਾਜ ਸਨ। ਬਿਲਕੁਲ। ਪਰ ਦੁਸ਼ਟ ਨੂੰ ਗਾਲਣ ਦੀ ਕਹਾਣੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਊਧਮ ਸਿੰਘ ਨੇ ਜਿਹੜਾ ਕਿੰਨੇ ਵਰੇ 21 ਵਰੇ ਉਸ ਦਾ ਪਿੱਛਾ ਕੀਤਾ, ਔਰ ਫਾਈਨਲੀ ਪਬਲਿਕਲੀ ਉਸ ਹਾਲ ਦੇ ਵਿੱਚ, ਕੈਕਸਟਨ ਹਾਲ, ਜਿਹਦੇ 'ਚ ਬੜੇ ਬੜੇ ਐਕਸ ਡਿਪਲੋਮੈਟ ਔਰ ਆਫੀਸਰ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਸਰਵ ਕੀਤਾ ਹੋਇਆ ਸੀ, ਉਹਨਾਂ ਦੀ ਮੌਜੂਦਗੀ ਦੇ ਵਿੱਚ ਉਸ ਨੂੰ ਸਜ਼ਾ ਯਾਫਤਾ ਕੀਤਾ। ਔਰ ਜਦੋਂ ਉਹਨਾਂ ਦੇ ਉੱਤੇ ਉਹਨਾਂ ਦਾ ਟ੍ਰਾਇਲ ਵੀ ਚੱਲਦਾ ਤੇ ਉਹਨਾਂ ਨੇ ਜਿਸ ਬਹਾਦਰੀ ਦੇ ਨਾਲ ਉਸ ਮੁਕਦਮੇ ਦੇ ਵਿੱਚ ਉਹ ਚਾਹੁੰਦਾ ਸੀ ਬ੍ਰਿਟਿਸ਼ ਸਾਮਰਾਜ, ਕਿਉਂਕਿ ਸੈਕੰਡ ਵਰਲਡ ਵਾਰ ਚੱਲ ਰਿਹਾ ਸੀ, ਕਿ ਵੀ ਉਹ ਆਪਣੇ ਕੀਤੇ ਦੀ ਲਈ ਸ਼ਰਮਸਾਰ ਹੋ ਜਾਏ, ਮਾਫੀ ਮੰਗ ਲਏ ਤੇ ਸਜ਼ਾਏ ਮੌਤ ਨਾ ਦਿੱਤੀ ਜਾਏ। ਲੇਕਿਨ ਊਧਮ ਸਿੰਘ ਨੇ ਜੋ ਕਿਹਾ, ਉਹਦੇ ਜਿਹੜੇ ਬਿਆਨ ਨੇ ਉਦੋਂ ਦੇ ਹਿਸਟੋਰੀਕਲ ਡਾਕੂਮੈਂਟਸ ਦੇ ਵਿੱਚ, ਉਹਨੇ ਕਿਹਾ ਕਿ ਵੀ ਇਹ ਮੈਨੂੰ ਮੌਤ ਦੀ ਸਜ਼ਾ ਦੀ ਕੋਈ ਪਰਵਾਹ ਨਹੀਂ ਹੈ, ਮੈਂ ਇੱਕ ਮਕਸਦ ਦੀ ਪੂਰਤੀ ਲਈ ਮਰ ਰਿਹਾ। ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਮੈਨੂੰ ਡਵਾਇਰ ਨਾਲ ਸ਼ਿਕਾਇਤ ਸੀ, ਉਹੀ ਅਸਲ ਦੋਸ਼ੀ ਸੀ, ਉਹ ਮੇਰੇ ਲੋਕਾਂ ਦੇ ਹੌਸਲੇ ਨੂੰ ਕੁਚਲਣਾ ਚਾਹੁੰਦਾ ਸੀ, ਇਸ ਲਈ ਮੈਂ ਉਸ ਨੂੰ ਕੁਚਲ ਦਿੱਤਾ। ਉਹਨੇ ਕਿਹਾ ਕਿ ਔਰ ਇਹ ਮਾਈਕਲ ਓਡਵਾਇਰ ਨੇ ਕਿਹਾ ਸੀ ਕਿ ਜੇ ਮੈਂ ਇਹ ਨਾ ਕਰਾਂਦਾ ਜਲਿਆਂਵਾਲਾ ਬਾਗ ਤੇ ਲੋਕਾਂ ਦੇ ਹੌਸਲੇ ਬਹੁਤ ਵੱਧ ਜਾਣੇ ਸੀ, ਵੀ ਇਹਦੇ ਨਾਲ ਮੈਂ ਪੰਜਾਬੀਆਂ ਦੇ ਹੌਸਲੇ ਨੂੰ ਕੁਚਲ ਦਿੱਤਾ। ਉਹਨੇ ਕਿਹਾ ਕਿ ਵੀ ਜੇ ਇਵੇਂ ਨਾ ਹੁੰਦਾ, ਕਹਿੰਦਾ ਵੀ ਉਹ ਸਾਨੂੰ ਕੁਚਲਣਾ ਚਾਹੁੰਦਾ ਸੀ, ਮੈਂ 21 ਸਾਲ ਬਾਅਦ ਆ ਕੇ ਲੰਡਨ ਦੀ ਧਰਤੀ ਦੇ ਉੱਤੇ ਇਹਨੂੰ ਕੁਚਲ ਦਿੱਤਾ। ਫਿਰ ਉਹਨਾਂ ਕਿਹਾ ਮੈਂ ਬਦਲਾ ਲੈਣ ਲਈ ਪੂਰੇ 21 ਸਾਲ ਤੱਕ ਇੰਤਜ਼ਾਰ ਕੀਤਾ ਹੈ, ਮੈਂ ਖੁਸ਼ ਹਾਂ ਕਿ ਮੈਂ ਆਪਣਾ ਕੰਮ ਪੂਰਾ ਕੀਤਾ ਹੈ, ਮੈਨੂੰ ਬਿਲਕੁਲ ਮੌਤ ਤੋਂ ਡਰ ਨਹੀਂ ਲੱਗਦਾ। ਔਰ ਲੰਡਨ ਦੀ ਪੈਂਟਨ ਵਿਲੇ ਜੇਲ੍ਹ ਦੇ ਵਿੱਚ ਸਵੇਰ ਵੇਲੇ, ਸਵੇਰ ਦੇ 9 ਵਜੇ 31 ਜੁਲਾਈ 1940 ਨੂੰ ਜਿਹੜਾ ਹੈ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਹੁਣ ਇਹ ਕਹਾਣੀ ਤਾਂ ਜਿਵੇਂ ਅੱਜ ਜਦੋਂ ਭਗਵੰਤ ਮਾਨ ਸੁਨਾਮ ਜਿਹੜਾ ਉਹਨਾਂ ਦਾ ਟਾਊਨ ਆ ਉੱਥੇ ਜਾਂਦਾ ਹੈ ਤੇ ਉੱਥੇ ਕਹਿੰਦਾ ਕਿ ਜੀ ਮੈਂ ਇਹ ਮੰਗ ਕਰਦਾ ਭਾਰਤ ਤੋਂ ਕਿ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਇਹਨਾਂ ਨੂੰ ਭਾਰਤ ਰਤਨ ਦਾ ਖਿਤਾਬ ਦਿੱਤਾ ਜਾਏ।
ਠੀਕ ਹੈ ਭਾਈ, ਤੁਸੀਂ ਮੰਗ ਕਰਨਾ ਤੁਹਾਡਾ ਜੋ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਪੋਲੀਟੀਕਲੀ ਸੈਲੇਬਲ ਹੈ ਇਸ ਕਿਸਮ ਦਾ ਆਈਡੀਆ, ਪਰ ਮੇਰੇ ਮਾਈਂਡ 'ਚ ਔਰ ਕੁਦਰਤੀ ਹਰ ਕੋਈ ਸਿੱਖ ਅੱਜ ਬਹੁਤ ਸਾਰੀਆਂ ਲਿਖਤਾਂ ਇਸ ਦੇ ਉੱਤੇ ਨੇ, ਸਾਡੇ ਕੋਲ ਵੀ ਆਈਆਂ ਨੇ। ਕਿਸੇ ਨੇ ਉਸ ਨੂੰ ਕਿਹਾ ਕਿ ਬਈ ਇਹ ਜਿਹੜਾ ਇਹਨਾਂ ਨੇ ਉਹਦਾ ਨਾਮ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਬਣਾਇਆ, ਜਿਹੜਾ ਉਹਨੇ ਕਿਹਾ ਉਹਨੇ ਕਦੇ ਰਾਮ ਨਹੀਂ, ਉਹਨੇ ਮੁਹੰਮਦ ਸਿੰਘ ਆਜ਼ਾਦ ਹੀ ਸੀ। ਲੇਕਿਨ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਭਾਈ ਉਹਨਾਂ ਨੇ ਕਿਵੇਂ ਊਧਮ ਸਿੰਘ ਨੂੰ ਵੀ ਆਪਣੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂ ਭਗਤ ਸਿੰਘ ਨੂੰ ਤਾਂ ਵੈਸੇ ਹੀ ਉਹਨਾਂ ਨੇ ਨਾਸਤਕ ਬਣਾ ਕੇ ਰੱਖਿਆ ਹੋਇਆ, ਔਰ ਕਰਤਾਰ ਸਿੰਘ ਸਰਾਭਾ ਦਾ ਬਹੁਤਾ ਨਾਂ ਨਹੀਂ ਲੈਂਦੇ ਕਿਉਂਕਿ ਉਸ ਦੇ ਨਾਲ ਫਿਰ ਉਹ ਸਿੱਖੀ ਔਰ ਦੂਸਰਾ ਪਾਰਟ ਜਿਹੜਾ ਹੈ ਉਹ ਜੁੜ ਜਾਂਦਾ ਹੈ। ਇਸ ਲਈ ਊਧਮ ਸਿੰਘ ਦਾ ਵੀ ਤੁਹਾਨੂੰ ਕਦੇ ਵੀ ਸੈਂਟਰਲ ਖਾਲਸਾ ਯਤੀਮਖਾਨਾ ਦਾ ਪਾਸ ਜਾਂ ਉਸ ਦੇ ਜਿਹੜੀਆਂ ਲਿਖਤਾਂ ਨੇ ਉਸ ਲੈਵਲ ਦੇ ਉੱਤੇ ਕਦੇ ਡਿਸਕਸ ਨਹੀਂ ਕੀਤੀਆਂ ਜਾਂਦੀਆਂ। ਪਰ ਇੱਕ ਸਿੰਪਲ ਸਵਾਲ ਜਿਹੜਾ ਕੋਈ ਵੀ ਕਾਮਨ ਬੰਦਾ ਪੁੱਛ ਸਕਦਾ ਹੈ, ਭਾਈ ਇਹ ਸਾਡੇ ਹੀਰੋ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਭਾਵੇਂ ਕਰਤਾਰ ਸਿੰਘ ਸਰਾਭਾ ਜਾਂ ਭਗਤ ਸਿੰਘ, ਉਹਨਾਂ ਦੇ ਵਿੱਚ ਉਸ ਵੇਲੇ ਸਿੱਖ ਰਾਜ ਦੇ ਨਾਲ ਨਾਲ ਅੰਗਰੇਜ਼ਾਂ ਨੂੰ ਕੱਢਣ ਦੀ ਲਾਈਨ ਜਾਂ ਸਮੁੱਚੇ ਭਾਰਤ ਦੀ ਆਜ਼ਾਦੀ ਦਾ ਸੰਕਲਪ ਸੀ, ਉਸ ਵੇਲੇ ਦਾ ਇੱਕ ਆਪਣਾ ਟ੍ਰੈਂਡ ਸੀ। ਲੇਕਿਨ ਜਦੋਂ ਅਸੀਂ ਅਜੋਕੇ ਦੌਰ ਦੇ ਵਿੱਚ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ, ਇੰਦਰਾ ਗਾਂਧੀ ਜਿਸ ਬਾਰੇ ਹੁਣ ਬਿਲਕੁਲ ਕਲੀਅਰ ਹੈ ਕਿ ਕਿਵੇਂ ਮਾਈਕਲ ਆਡਵਾਇਰ ਨੇ ਤਾਂ ਰੌਲਟ ਐਕਟ ਦੇ ਖਿਲਾਫ ਜਿਹੜੀ ਵਿਰੋਧਤਾ ਪੰਜਾਬ ਦੇ ਵਿੱਚ ਖੜੀ ਸੀ, ਉਹਦੇ ਲਈ ਪੰਜਾਬੀਆਂ ਨੂੰ ਸਬਕ ਸਿਖਾਉਣ ਲਈ ਇਹ ਐਕਟ ਕੀਤਾ, ਪਰ ਇੰਦਰਾ ਗਾਂਧੀ ਨੇ ਤਾਂ ਸਮੁੱਚੀ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ 3-4 ਸਾਲ ਜਿਸ ਢੰਗ ਦੇ ਨਾਲ ਦਰਬਾਰ ਸਾਹਿਬ ਤੇ ਹਮਲੇ ਦੀ ਸਿੱਖਾਂ ਦੇ ਖਿਲਾਫ ਟੋਟਲ ਵਾਰ ਦੀ ਪਲੈਨਿੰਗ ਕੀਤੀ। ਹੁਣ ਉਹ ਮਾਰਗਰੇਟ ਥੈਚਰ ਦੇ ਡੀਕਲਾਸੀਫਾਈਡ ਡਾਕੂਮੈਂਟਸ ਤੋਂ ਲੈ ਕੇ ਰਸ਼ੀਅਨ KGB ਔਰ ਉਹਨਾਂ ਦੀ ਤਿਆਰੀ ਉੱਤਰਾਖੰਡ ਦੇ ਵਿੱਚ, ਔਰ ਕਿਵੇਂ ਕਿੱਥੇ ਕਿੱਥੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕਿਵੇਂ ਕਮਾਂਡੋਜ਼ ਔਰ ਸਪੈਸ਼ਲ ਫੋਰਸਿਸ ਔਰ ਕਿਵੇਂ ਹਰ ਕਿਸਮ ਦਾ ਜਿਹੜਾ ਉਹਨਾਂ ਦਾ ਫੁੱਲ ਸਕੇਲ 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ। ਹੁਣ ਤਾਂ ਇਹ ਨਹੀਂ ਹੈ ਵੀ ਕਿਸੇ ਦੇ ਕੋਲ ਕੋਈ ਸਚਾਈ ਨਹੀਂ ਹੈ। ਹੁਣ ਜੇ ਉਸ ਹਮਲੇ ਨੂੰ ਕਰਨ ਦੇ ਲਈ ਤਿਆਰ ਹੁੰਦਾ ਵੈਦਿਆ ਜਿਹੜਾ ਇੱਕ ਜੂਨੀਅਰ ਸੀ, ਉਹਨੂੰ ਇਸ ਲਈ ਜਨਰਲ ਬਣਾਇਆ ਗਿਆ ਕਿਉਂਕਿ ਜਿਹੜਾ ਵੈਸਟਰਨ ਕਮਾਂਡ ਦਾ ਸੀਨੀਅਰ ਜਨਰਲ ਸੀ ਸੈਨਾ, ਉਹਨੇ ਨਾ ਕਰ ਦਿੱਤੇ ਸੀ ਇੰਦਰਾ ਗਾਂਧੀ ਦੇ ਸਿਵਲ ਡਿਜ਼ਾਈਨ ਦੇ ਲਈ। ਸੋ ਇਹ ਦੋਨੋਂ ਹੀ ਜਿਨ੍ਹਾਂ ਨੇ ਫਿਰ ਹਜ਼ਾਰਾਂ ਸਿੱਖਾਂ ਦਾ ਜਿਹੜਾ ਉਹ ਕਤਲੇਆਮ ਗੁਰਦੁਆਰਿਆਂ ਦੀਆਂ ਪ੍ਰਕਰਮਾਂ ਦੇ ਵਿੱਚ ਕੀਤਾ। ਕੱਲਾ ਇਹੀ ਨਹੀਂ ਕਿ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ ਗਏ, ਤਰਨਤਾਰਨ ਸਾਹਿਬ, ਮੁਕਤਸਰ ਸਾਹਿਬ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ। ਹੁਣ ਇਸ ਦਰਬਾਰ ਸਾਹਿਬ ਤੇ ਹਮਲਾ ਜਾਂ ਸਿੱਖਾਂ ਦੇ ਖਿਲਾਫ ਟੋਟਲ ਵਾਰ ਦੀ ਡੈਕਲੇਰੇਸ਼ਨ ਜਾਂ ਘੱਲੂਘਾਰਾ 84 ਦੇ ਲਈ ਪ੍ਰਮੁੱਖ ਤੌਰ ਦੇ ਉੱਤੇ ਦੋਨੋਂ ਹੀ ਦੋਸ਼ੀ ਨੇ, ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਔਰ ਵੈਦਿਆ ਜਿਹੜਾ ਫੌਜ ਦਾ ਮੁਖੀ ਸੀ। ਹੁਣ ਜੇ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਦੇ ਨੇ ਔਰ ਸ਼ਹੀਦ ਬੇਅੰਤ ਸਿੰਘ ਮੌਕੇ ਤੇ ਹੀ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਸਤਵੰਤ ਸਿੰਘ ਜਿਹੜੇ ਨੇ 9 ਜਨਵਰੀ 1999 ਨੂੰ ਜਿਹੜਾ ਉਹਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ 'ਚ ਫਾਂਸੀ ਦਿੱਤੀ ਜਾਂਦੀ। ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਨਰਲ ਵੈਦਿਆ ਨੂੰ ਪੂਨੇ 'ਚ ਜਾ ਕੇ ਜਿਹੜਾ ਸਜ਼ਾ ਯਾਫਤਾ ਕਰਦੇ ਨੇ ਔਰ 9 ਅਕਤੂਬਰ 1992 ਨੂੰ ਭਾਈ ਜਿੰਦਾ ਸੁੱਖਾ ਨੂੰ ਪੂਨਾ ਦੀ ਜੇਲ੍ਹ 'ਚ ਫਾਂਸੀ ਦਿੱਤੀ ਜਾਂਦੀ। ਹੁਣ ਇਹੀ ਜੋ ਊਧਮ ਸਿੰਘ ਨੇ ਉਹਨੂੰ ਫਾਂਸੀ ਦੇਣ ਤੋਂ ਬਾਅਦ ਕਿਹਾ, ਇਹੀ ਗੱਲ ਭਾਈ ਸਤਵੰਤ ਸਿੰਘ ਨੇ ਕਹੀ। ਜਿੰਦਾ ਸੁੱਖਾ ਦੀਆਂ ਤਾਂ ਸਾਡੇ ਕੋਲ ਦਰਜਨਾਂ ਚਿੱਠੀਆਂ ਹਿਸਟੋਰੀਕਲ ਡਾਕੂਮੈਂਟਸ ਨੇ ਜਿਹਦੇ ਜੀਵਨ ਉਹਨਾਂ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਚਿੱਠੀ ਲਿਖ ਕੇ ਕਿ ਵੀ ਕਿਵੇਂ ਉਹਨਾਂ ਨੇ ਇਸ ਗੱਲ ਦੇ ਉੱਤੇ ਫਖਰ ਮਹਿਸੂਸ ਕੀਤਾ। ਹੁਣ ਸਵਾਲ ਬੜਾ ਸਿੱਧਾ ਹੈ, ਗੱਲ ਅਸੀਂ ਇਹ ਨਹੀਂ ਹੈ ਬੇਗੁਨਾਹ ਕਿ ਇੱਕ ਮਾਰਿਆ ਜਾਏ ਕਿ 800 ਮਾਰਿਆ ਜਾਏ ਜਿਵੇਂ ਜਲਿਆਂਵਾਲੇ ਬਾਗ 'ਚ ਮਾਰੇ ਗਏ ਜਾਂ ਹਜ਼ਾਰਾਂ ਘੱਲੂਘਾਰੇ 'ਚ ਮਾਰੇ ਗਏ, ਪਰ ਇਹ ਦੋ ਕ੍ਰਾਈਟੇਰੀਆ ਕਿਵੇਂ ਹੋ ਸਕਦੇ ਨੇ? ਇੱਕ ਪਾਸੇ ਜੇ ਅਸੀਂ ਸ਼ਹੀਦ ਊਧਮ ਸਿੰਘ ਨੂੰ ਪੰਜਾਬ ਦੀ ਸਿੱਖ ਕੌਮ ਦੀ ਅਣਖ ਦਾ ਵਾਰਸ ਸਮਝਦੇ ਹਾਂ ਕਿ 21 ਸਾਲ ਬਾਅਦ ਉਹਨਾਂ ਨੇ ਜਾ ਕੇ ਇੰਗਲੈਂਡ ਦੇ ਵਿੱਚ ਮਾਈਕਲ ਆਡਵਾਇਰ ਨੂੰ ਸੋਧ ਕੇ ਜਿਹੜਾ ਹੈ ਉਹ ਭਾਜੀ ਮੋੜੀ, ਤੇ ਫਿਰ ਸਾਡੇ ਲਈ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਤੇ ਫਿਰ ਉਸ ਲੜੀ ਦੇ ਵਿੱਚ ਭਾਈ ਦਿਲਾਵਰ ਸਿੰਘ ਵਰਗੇ ਯੋਧੇ ਜਿਨ੍ਹਾਂ ਨੇ ਬੇਅੰਤ ਸਿੰਘ ਬੁੱਚੜ, ਬੇਅੰਤਾ ਜਿਹਨੂੰ ਕੌਮ ਕਹਿੰਦੀ ਹੈ, ਜਿਸ ਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ
ਉਸ ਨੂੰ ਸਜ਼ਾ ਯਾਫਤਾ ਕਰਨਾ, ਇਹ ਕਿਵੇਂ ਸਾਰੇ ਇੱਕੋ ਲੜੀ ਦੇ ਸੁੱਚੇ ਮਣਕੇ ਨਹੀਂ ਨੇ। ਸੋ ਮੈਂ ਸਮਝਦਾ ਵੀ ਇਹ ਉਹੀ ਕਾਇਰਤ ਹੈ, ਕਾਵਰਡਿਸ ਹੈ, ਉਹੀ ਜਿਹੜੇ ਅੱਜ ਕਾਂਗਰਸੀ ਵੀ ਉਸੇ ਹੀ ਕਾਂਗਰਸ ਜਮਾਤ ਦਾ ਗਿਆਨੀ ਜ਼ੈਲ ਸਿੰਘ ਸੀ ਜਿਹੜਾ ਉਦਮ ਸਿੰਘ ਦੀਆਂ ਹੱਡੀਆਂ ਚੁੱਕ ਕੇ ਭਾਰਤ ਭਰ ਦੇ ਵਿੱਚ ਫੇਰੀਆਂ ਉਹਨਾਂ ਨੇ, ਤੇ ਉਸੇ ਹੀ ਗਾਂਧੀ ਨੇ ਕਦੇ ਇਹਨੂੰ ਐਨ ਐਕਟ ਆਫ ਏ ਮੈਡਮੈਨ ਕਿਹਾ, ਇੱਕ ਪਾਗਲ ਆਦਮੀ ਦਾ ਕੰਮ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਠੀਕ ਹੈ, ਜਦੋਂ ਵਕਤ ਗੁਜ਼ਰ ਰਿਹਾ ਹੁੰਦਾ ਹੈ ਉਦੋਂ ਜਿਹੜਾ ਆਪਣੀ ਕੌਮ ਦੇ ਲਈ, ਆਪਣੇ ਵਤਨ ਦੇ ਲਈ ਖਲੋਣ ਵਾਲਾ ਹੈ, ਉਹ ਦਹਿਸ਼ਤਗਰਦ ਹੁੰਦਾ ਹੈ, ਉਹ ਪਾਗਲ ਹੁੰਦਾ ਹੈ, ਉਹ ਸਿਰ ਫਿਰਿਆ ਹੁੰਦਾ ਹੈ, ਉਹ ਜਨੂਨੀ ਹੁੰਦਾ ਹੈ, ਉਹ ਆਤੰਕਵਾਦੀ ਹੁੰਦਾ ਹੈ। ਪਰ ਅਲਟੀਮੇਟਲੀ ਜਦੋਂ ਕੌਮਾਂ ਆਪਣੇ ਨਿਸ਼ਾਨੇ ਨੂੰ ਹਾਸਲ ਕਰਦੀਆਂ ਨੇ, ਫਿਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਉਹ ਆਪਣਾ ਰੰਗ ਲਿਆਂਦੀ ਹੈ, ਔਰ ਉਹਨਾਂ ਦੀ ਕੁਰਬਾਨੀ ਦੀ ਬਦੌਲਤ ਫਿਰ ਕੌਮਾਂ ਉਹਨਾਂ ਨੂੰ, ਔਰ ਅਜੇ ਤਾਂ ਸਾਡੇ ਕੋਲ ਭਾਵੇਂ ਮੁਲਕ ਨਹੀਂ ਹੈ, ਪਰ ਉਹ ਦਿਨ 31 ਅਕਤੂਬਰ ਦਾ ਜਿਹੜਾ ਸ਼ਹੀਦ ਬੇਅੰਤ ਸਿੰਘ ਦੀ ਸ਼ਹਾਦਤ ਹੈ, ਉਹ ਵੀ ਸਾਡਾ ਕੌਮੀ ਦਿਨ ਹੈ। ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖ ਕੌਮ ਯਾਦ ਕਰਦੀ ਹੈ ਆਪਣੇ ਯੋਧਿਆਂ ਨੂੰ। 9 ਜਨਵਰੀ ਨੂੰ ਵੀ ਅਸੀਂ ਸੈਲੀਬ੍ਰੇਟ ਕਰਦੇ ਹਾਂ ਭਾਈ ਸਤਵੰਤ ਸਿੰਘ ਦੀ ਜਿਹੜੀ ਹੈ ਯਾਦ ਦੇ ਵਿੱਚ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੀ। ਔਰ 9 ਅਕਤੂਬਰ ਦਾ ਦਿਨ ਦੁਨੀਆ ਭਰ ਦੇ ਵਿੱਚ ਭਾਈ ਜਿੰਦਾ ਸੁੱਖਾ ਦੀ ਸ਼ਹਾਦਤ ਨੂੰ ਸਮਰਪਿਤ, ਔਰ ਦੁਨੀਆ ਭਰ ਦੇ ਗੁਰਦੁਆਰਿਆਂ 'ਚ, ਮਿਊਜ਼ੀਅਮਸ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਸੋ ਇਹ ਠੀਕ ਹੈ ਕਿ ਅੱਜ ਜਿਨ੍ਹਾਂ ਦੇ ਕੋਲ ਤਾਕਤ ਹੈ, ਕਦੇ ਕਿਸੇ ਨੂੰ ਨੇ ਪੁੱਛਿਆ RSS ਨੂੰ ਜਾਂ ਮੋਦੀ ਜਾਂ ਅਮਿਤ ਸ਼ਾਹ ਨੂੰ ਕਿ ਵੀ ਤੁਸੀਂ ਆਪਣੀ ਇੱਕ ਵੀ ਕੁਰਬਾਨੀ ਗਿਣਾ ਦਿਓ। RSS ਜਾਂ ਹਿੰਦੂ ਤਵੀਆਂ ਨੇ ਇਹਨਾਂ ਦਾ ਵੱਡਾ ਜਿਹੜਾ ਆਈਡੀਆਲੋਗ ਹੈ ਸਾਵਰਕਰ, ਉਹ ਤਾਂ 12 ਵਾਰੀ ਉਹਨੇ ਮਾਫੀ ਮੰਗੀ ਹੋਈ ਹੈ ਅੰਗਰੇਜ਼ਾਂ ਤੋਂ। ਕਿਸੇ ਨੇ ਕੋਈ ਜੇਲ੍ਹ ਨਹੀਂ ਕੱਟੀ, ਅੰਗਰੇਜ਼ਾਂ ਦੇ ਕੁੱਤੇ ਬਣੇ ਹੋਏ ਸੀ, ਔਰ ਅੱਜ ਉਹ ਦੇਸ਼ ਦੇ ਮਾਲਕ ਨੇ। ਤੇ ਜਿਨ੍ਹਾਂ ਨੇ ਆਪਣੀ ਵਿਤੋਂ ਵੱਧ ਜਾ ਕੇ ਉਸ ਵੇਲੇ ਦੇ ਵਿੱਚ ਆਪਣਾ ਜਿਹੜਾ ਹੈ ਉਹ ਕੁਰਬਾਨੀਆਂ ਦਾ ਇਤਿਹਾਸ ਸਿਰਜਿਆ, ਤੁਸੀਂ ਉਹਨਾਂ ਨੂੰ ਉਦੋਂ ਵੀ ਠੁਕਰਾਇਆ। ਅੱਜ ਜਿਹੜੇ ਆਪਣੇ ਹੱਕਾਂ ਦੇ ਲਈ ਲੜਨ ਵਾਲੀ ਕੌਮ ਹੈ, ਉਸ ਨੂੰ ਤੁਸੀਂ ਦਹਿਸ਼ਤਗਰਦ ਐਲਾਨ ਕੇ ਕਦੇ ਵਾਟਰ ਐਜ਼ ਏ ਵੈਪਨ ਯੂਜ਼ ਕਰ ਰਹੇ ਹੋ, ਕਦੇ ਦੁਨੀਆ ਭਰ ਦੇ ਵਿੱਚ ਬਦਨਾਮ ਕਰਨ ਦੇ ਲਈ ਤੁਹਾਡੇ ਐਮਬੈਸੀਆਂ ਮਿਸ਼ਨ ਕਰ ਲਈ। ਅੱਗੇ ਤਾਂ ਬਦਨਾਮੀ ਕਰਨ ਤੱਕ ਜਾਂ ਬੈਡ ਨੇਮ ਸੀ, ਹੁਣ ਤੁਹਾਡੇ ਜਿਹੜੇ ਰਾਹ ਦੇ ਹਾਇਰਡ ਅਸੈਸਨ ਨੇ, ਉਹ ਜਿਹੜੇ ਨੇ ਕੋਲਡ ਬਲੱਡਡ ਮਾਰਕੀਟ ਜਿਹੜੇ ਨੇ ਮਰਡਰ ਕਰ ਰਹੇ ਨੇ, ਟਾਰਗੇਟਡ ਜਿਹੜੀਆਂ ਨੇ ਉਹ ਅਸੈਸੀਨੇਸ਼ਨਸ ਨੇ, ਜਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ 'ਚ, ਭਾਈ ਅਵਤਾਰ ਸਿੰਘ ਖੰਡਾ UK 'ਚ, ਭਾਈ ਹਰਦੀਪ ਸਿੰਘ ਨਿੱਜਰ ਸਰੀ ਦੇ ਵਿੱਚ ਉਹਨਾਂ ਦੇ ਮਰਡਰ ਕੀਤੇ ਗਏ। ਸੋ ਅਸੀਂ ਜਿੱਥੇ ਅੱਜ ਦਾ ਪ੍ਰੋਗਰਾਮ ਸ਼ਹੀਦ ਊਧਮ ਸਿੰਘ ਦੇ ਨਾਂ ਕਰਦੇ ਹਾਂ, ਉੱਥੇ ਆਪਣੇ ਲੋਕਾਂ ਨੂੰ ਵੀ ਇਹ ਯਾਦ ਦਹਾਨੀ ਕਰਵਾਉਂਦੇ ਆ ਕਿ ਇਹ ਸਿੱਖੀ ਦੀ ਸੱਚੀ ਸੁੱਚੀ ਪਰੰਪਰਾ ਹੈ, ਜਿਸ ਦੇ ਵਿੱਚ ਜਿਹੜਾ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ, ਇਹ ਰੂਹਾਨੀ ਫਰਮਾਨ ਗੁਰੂ ਸਾਹਿਬਾਨ ਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰੀਏ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।